ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੂਹਾਨੀ ਗੁਰੂ, ਇਟਰਨਲ ਗੁਰੂ ਜਿਹਨੂੰ ਅਸੀਂ ਸ਼ਬਦ ਗੁਰੂ ਕਹਿੰਦੇ ਹਾਂ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦੇ ਹਾਂ ਜਾਂ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਫਰਮਾਨ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਿਹੜਾ ਸਾਡਾ ਸਿਰ ਝੁਕਦਾ ਹੈ ਇਹ ਸਿਰਫ ਰੁਮਾਲਿਆਂ ਜਾਂ ਸੋਨੇ ਦੀ ਪਾਲਕੀ ਜਾਂ ਬੜੇ ਕੀਮਤੀ ਰੁਮਾਲੇ ਉਹਨਾਂ ਦੇ ਅੱਗੇ ਜਾਂ ਸਿਆਹੀ ਜਾਂ ਕਾਗਜ਼ ਇਸ ਦੇ ਅੱਗੇ ਸਾਡਾ ਸਿਰ ਨਹੀਂ ਝੁਕਦਾ। ਇਹ ਉਹ ਸ਼ਬਦ ਹੈ, ਉਹ ਗਿਆਨ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੂਹਾਨੀ ਜੀਵਨ ਦਾ ਔਰ ਸਾਡੀ ਜੀਵਨ ਸੇਧ ਦੇਣ ਵਾਲਾ ਹੈ। ਔਰ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ 6 ਗੁਰੂ ਸਾਹਿਬਾਨ ਦਾ ਕਲਾਮ ਹੈ, ਉਹਨਾਂ ਦੀ ਬਾਣੀ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਭਗਤ ਜਨ ਜਿਹੜੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਭਾਵੇਂ ਉਹਨਾਂ ਦਾ ਪਿਛੋਕੜ ਕੁਛ ਵੀ ਸੀ, ਜਿਵੇਂ ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਇਸਲਾਮ 'ਚ ਯਕੀਨ ਰੱਖਦੇ ਸਨ, ਇਸੇ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਬ੍ਰਾਹਮਣਵਾਦ ਦੇ ਜ਼ਾਤ ਪਾਤ ਦੇ ਸਿਸਟਮ ਨੇ ਸ਼ੂਦਰ ਬਣਾਇਆ ਹੋਇਆ ਸੀ, ਜਿਨ੍ਹਾਂ ਦਾ ਪਰਛਾਵਾਂ ਵੀ ਨਹੀਂ ਸੀ ਪੈਣ ਦਿੰਦੇ, ਉਹ ਭਗਤ ਰਵਿਦਾਸ ਜੀ ਹੋਣ, ਭਗਤ ਕਬੀਰ ਜੀ ਹੋਣ, ਭਗਤ ਨਾਮਦੇਵ ਜੀ ਹੋਣ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ। ਔਰ ਕੁਝ ਭਗਤ ਜਨ ਜਿਨ੍ਹਾਂ ਦੀ, ਜਿਵੇਂ ਅਸੀਂ ਪਿਛਲੇ ਹਫਤੇ ਭਗਤ ਪੀਪਾ ਜੀ ਦਾ ਇੱਕ ਲਫ਼ਜ਼, ਇੱਕ ਸ਼ਬਦ, ਉਸ ਨੂੰ ਅਸੀਂ ਵਿਚਾਰਿਆ ਸੀ। ਅੱਜ ਦੀ ਵਿਚਾਰ 'ਚ ਅਸੀਂ ਭਗਤ ਸੈਨ ਜੀ ਜਿਨ੍ਹਾਂ ਦਾ ਸਿਰਫ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਔਰ ਮੈਂ ਜਦੋਂ ਦੇਖਦਾ ਕਿ ਵੀ ਕਿਵੇਂ ਉਹਨਾਂ ਦਾ ਜਨਮ ਉਹੀ ਬ੍ਰਾਹਮਣਵਾਦ ਦੀ ਜ਼ਾਤ ਪਾਤੀ ਸ਼੍ਰੇਣੀ ਬਣਾਏ ਨਾਈ ਪਰਿਵਾਰ ਦੇ ਵਿੱਚ ਸੀ। ਹੁਣ ਹਾਲਾਂਕਿ ਸਾਡੇ ਉਸ ਖਿੱਤੇ ਦੀ ਤਹਿਜ਼ੀਬ ਦੇ ਵਿੱਚ ਨਾਈ ਸਰਜਨ ਵੀ ਹੁੰਦਾ, ਫੋੜਿਆਂ ਨੂੰ ਚੀਰਾ ਵੀ ਦਿੰਦਾ ਹੈ, ਨੈਣ ਰਿਸ਼ਤੇ ਵੀ ਲੈ ਕੇ ਜਾਂਦੀ ਹੈ, ਚਲਾਕ ਵੀ ਮੰਨਿਆ ਜਾਂਦਾ ਹੈ। ਔਰ ਹਰ ਪੱਖ ਤੋਂ ਇੱਕ ਸਟੇਜ ਦੇ ਉੱਤੇ ਹੀ ਇਹਨਾਂ ਦਾ ਰੋਲ ਜਿਹੜੇ ਰਾਜਿਆਂ ਦੇ ਦਰਬਾਰੀ ਔਰ ਦੂਸਰਿਆਂ ਤੋਂ ਇਲਾਵਾ ਨਾਈ ਦਾ ਰੋਲ, ਉਹ ਇੱਕ ਮਿਊਜ਼ੀਸ਼ੀਅਨ ਵੀ ਸੀ, ਉਹ ਜੁਗਤਾਂ ਵੀ ਕਰਕੇ ਦੱਸਦਾ ਸੀ ਬਾਦਸ਼ਾਹ ਨੂੰ, ਉਸ ਦੀ ਮਾਲਿਸ਼ ਵੀ ਕਰਦਾ ਸੀ, ਉਹਨੂੰ ਬੁੱਤਕਾਰੀਆਂ ਕਰਨਾ। ਜਿਵੇਂ ਜਦੋਂ ਭਗਤ ਸੈਨ ਜੀ ਦਾ ਜ਼ਿਕਰ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸੈਣ ਨਾਈ ਬੁੱਤਕਾਰੀ ਹੈ ਉਹ ਘਰ ਘਰ ਸੁਣਿਆ, ਕਿ ਵੀ ਉਹਨਾਂ ਦੀ ਇੰਨੀ ਸ਼ੋਭਾ ਸੀ। ਔਰ ਮੈਂ ਦੇਖ ਰਿਹਾ ਸੀ ਕਿ ਜਨਮ ਉਹਨਾਂ ਦਾ ਪੰਜਾਬ ਦਾ ਹੀ 1400 ਦੇ ਵਿੱਚ ਉਹਨਾਂ ਦਾ ਜਨਮ ਅੰਮ੍ਰਿਤਸਰ ਸ਼ਹਿਰ 'ਚ ਹੋਇਆ। ਔਰ ਉਸ ਜ਼ਮਾਨੇ ਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਕਿਤੇ ਅਕਾਲ ਪੈ ਗਿਆ, 2 ਸਾਲ 'ਚ ਮੀਂਹ ਨਾ ਪਏ ਤੇ ਉਹ ਫਿਰ ਲੋਕ ਤੁਰ ਪੈਂਦੇ ਸੀ। ਸੋ ਇਹ ਕਰਦੇ ਕਰਾਂਦੇ ਆਪਣਾ ਪਰਿਵਾਰ ਲੈ ਕੇ ਨਿਕਲ ਪਏ ਦਿੱਲੀ ਦੇ ਨੇੜੇ। ਔਰ ਫਿਰ ਜਿਹੜਾ ਉਹਨਾਂ ਨੇ ਇੱਕ ਲੋਕਲ ਕੋਈ ਰਾਜਾ ਰਿਵਾੜੀ ਕਿ ਕਿੱਥੋਂ ਦਾ ਉਹਦਾ ਹੈ, ਉਹਨਾਂ ਦੀ ਸੇਵਾ ਦੇ ਵਿੱਚੋਂ ਲੱਗੇ। ਪਰ ਇਸੇ ਦੌਰਾਨ ਕਿਉਂਕਿ ਉਹਨਾਂ ਦੀ ਜਿਹੜੀ ਜ਼ਿਹਨੀ ਤਰਬੀਅਤ ਸੀ ਉਹ ਰੂਹਾਨੀਅਤ ਵੱਲ ਸੀ, ਉਹ ਰੱਬ ਨਾਲ ਜੁੜੇ ਹੋਏ ਸੀ। ਔਰ ਜਿਹੜਾ ਇੱਕ ਵਾਕਿਆ ਅਕਸਰ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਵੀ ਔਰ ਅਦਰਵਾਈਜ਼ ਵੀ ਆਉਂਦਾ ਹੈ ਕਿ ਕਿਵੇਂ ਜਿਹੜੇ ਕੋਈ ਰੱਬ ਦੇ ਪਿਆਰੇ ਆਉਂਦੇ, ਭਗਤ ਸੈਨ ਜੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੇ ਵਿੱਚ ਲੱਗੇ ਰਹਿੰਦੇ, ਰੱਬ ਦੀਆਂ ਗੱਲਾਂ ਸੁਣਦੇ। ਔਰ ਇੱਕ ਦਿਨ ਜਿਸ ਰਾਜੇ ਦੀ ਉਹ ਨੌਕਰੀ ਦੇ ਵਿੱਚ ਸਨ, ਉਸ ਦੀਆਂ ਜਿਹੜੀ ਹੈ ਮਾਲਿਸ਼ ਦਾ ਟਾਈਮ ਹੋ ਗਿਆ, ਬੁਤਕਾ ਉਹਦੀਆਂ, ਔਰ ਇਧਰ ਇਹ ਉਹਨਾਂ ਫਕੀਰਾਂ ਦੇ ਨਾਲ ਬੈਠੇ ਗੱਲਬਾਤ ਦੇ ਵਿੱਚ ਰੁੱਝੇ ਰਹੇ। ਔਰ ਲੰਬਾ ਵਕਤ ਬੀਤ ਗਿਆ ਜਦੋਂ ਤੱਕ ਉਹ ਸਾਰੀ ਕਥਾ ਵਾਰਤਾ ਖਤਮ ਹੋਈ। ਕੁਝ ਘੰਟਿਆਂ ਬਾਅਦ ਉਹਨਾਂ ਨੇ ਦੇਖਿਆ ਕਿ ਵੀ ਮੈਂ ਤਾਂ ਲੈ, ਫਿਰ ਵੀ ਭੱਜੇ ਗਏ। ਔਰ ਰਾਜੇ ਦੇ ਕੋਲ ਜਾ ਕੇ ਉਹਦੇ ਪੈਰਾਂ ਨੂੰ ਜਦੋਂ ਉਹਨਾਂ ਨੇ ਹੱਥ ਲਾਇਆ ਤੇ ਰਾਜੇ ਨੇ ਕਿਹਾ ਵੀ ਸੈਨ, ਅੱਜ ਤਾਂ ਤੂੰ ਜਿੰਨੀ ਮੇਰੀ ਸੇਵਾ ਕੀਤੀ ਹੈ, ਜਿੰਨੇ ਪਿਆਰ ਨਾਲ ਕੀਤੀ ਹੈ, ਇੰਨਾ ਸਵਾਦ ਤਾਂ ਮੈਨੂੰ ਕਦੇ ਨਹੀਂ ਆਇਆ, ਇੰਨਾ ਰਿਲੈਕਸ ਤਾਂ ਮੈਂ ਕਦੇ ਵੀ ਨਹੀਂ। ਸੋ ਜਿਵੇਂ ਅਸੀਂ ਰੂਹਾਨੀਅਤ ਦੇ ਵਿੱਚ ਇਲਮ ਜਾਂ ਉਸ ਪ੍ਰਾਪਤੀ ਦੀ ਗੱਲ ਦੇਖਦੇ, ਸੋ ਭਗਤ ਜੀ ਨੂੰ ਇਹ ਸੁਝਿਆ ਕਿ ਭਾਈ ਇਹ ਕੋਈ ਮੇਰੀ ਥਾਂ ਦੇ ਉੱਤੇ ਰੱਬ ਖੁਦ ਜਿਹੜਾ ਮੇਰੀ ਨੌਕਰੀ ਬਚਾਉਣ ਦੇ ਲਈ ਆਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਜੇ ਹੁਣ ਰੱਬ ਨੂੰ ਮੇਰੇ ਵਾਂਗ ਇੱਕ ਬੁਤਕਾਰੀਆ ਦਾ ਕੰਮ ਕਰਨਾ ਪਿਆ ਤੇ ਮੈਂ ਹੁਣ ਉਹਦੀ ਖਿਦਮਤ 'ਚ ਹੀ ਲੱਗਾਂਗਾ। ਸੋ ਉਹਨਾਂ ਦਾ ਜਿਹੜਾ ਸ਼ਬਦ ਹੈ ਉਹ ਅਕਸਰ ਜਦੋਂ ਆਰਤੀ ਦੇ ਸ਼ਬਦ ਪੜ੍ਹੇ ਜਾਂਦੇ ਨੇ, ਹਾਲਾਂਕਿ ਇਸ 'ਚੋਂ ਇਹ ਜਿਵੇਂ ਉਹਨਾਂ ਨੇ ਜਿਹੜੇ ਸਿੰਬਲ ਵਰਤੇ ਨੇ ਜਿਹੜੇ ਹਿੰਦੂ ਆਰਤੀ ਦੇਵਤਿਆਂ ਦੇ ਲਈ ਵਰਤਦੇ ਨੇ, ਪਰ
ਇੱਥੇ ਕਿਉਂਕਿ ਇਹ ਸਾਰੇ ਹੀ ਜਿਹੜੇ ਭਗਤ ਜਨ ਨੇ ਇਹਨਾਂ ਦੀ ਸ਼ੁਰੂਆਤ ਤਾਂ ਸਰਗੁਣ ਤੋਂ ਹੁੰਦੀ ਹੈ ਜੀ ਔਰ ਇਹ ਵੀ ਹੈ ਕਿ ਭਗਤ ਸੈਨ ਜੀ ਵੀ ਭਗਤ ਕਬੀਰ ਜੀ ਜਾਂ ਭਗਤ ਰਵਿਦਾਸ ਜੀ ਵਾਂਗ ਰਾਮਾਨੰਦ ਜਿਹੜੇ ਬਨਾਰਸ ਦੇ ਵਿੱਚ ਭਗਤੀ ਲਹਿਰ ਨਾਲ ਜਿਹਨਾਂ ਨੂੰ ਜੋੜ ਕੇ ਦੇਖਿਆ ਜਾਂਦਾ, ਉਹਨਾਂ ਦੇ 12 ਪ੍ਰਮੁੱਖ ਜਿਹੜੇ ਡਿਸਾਈਪਲ ਸੀ ਉਹਨਾਂ 'ਚ ਭਗਤ ਸੈਨ ਜੀ ਦਾ ਨਾਮ ਵੀ ਆਉਂਦਾ। ਪਰ ਭਗਤ ਸੈਨ ਜੀ ਦਾ ਜੇ ਭਾਈ ਗੁਰਦਾਸ ਜੀ ਨੇ ਜਿਵੇਂ ਜ਼ਿਕਰ ਕੀਤਾ ਹੈ, ਜਾਂ ਇਹਨਾਂ ਦੇ ਜਨਮ ਨਾਲ ਸੰਬੰਧਿਤ ਸੈਨ ਜਨਮ ਸਾਖੀ ਵੀ ਹੈ। ਜੀ ਸੋ ਜ਼ਾਹਰ ਹੈ ਕਿ ਇਹਨਾਂ ਦੀ ਸ਼ਖਸੀਅਤ, ਭਾਵੇਂ ਮੈਨੂੰ ਇਹ ਰਿਸਰਚ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਇਸ ਸ਼ਬਦ ਤੋਂ ਇਲਾਵਾ ਉਹਨਾਂ ਦੀ ਹੋਰ ਰਚਨਾਵਾਂ ਬਾਹਰ ਕੀ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਕਈ ਵਾਰ ਐਜ਼ ਏ ਰਿਗਾਰਡ ਇਨਕਲੂਡ ਕੀਤਾ, ਪਰ ਉਹਨਾਂ ਦੇ ਕੰਮ ਹੋਰ ਵੀ ਹੋਣਗੇ, ਇਕੱਲਾ ਇੱਕ ਤਾਂ ਨਹੀਂ ਸ਼ਬਦ ਉਹਨਾਂ ਨੇ ਲਿਖਿਆ ਹੋਣਾ। ਇਸੇ ਤਰ੍ਹਾਂ ਭਗਤ ਕਬੀਰ ਜੀ ਦੀ ਹਾਲਾਂਕਿ ਸਭ ਤੋਂ ਜ਼ਿਆਦਾ ਬਾਣੀ ਹੈ ਭਗਤਾਂ 'ਚੋਂ, ਲੇਕਿਨ ਉਸ ਤੋਂ ਵੀ ਬਹੁਤ ਸਾਰਾ ਜਿਹੜੀ ਟਕਸਾਲੀ ਨਹੀਂ ਮੰਨੀ ਜਾ ਸਕਦੀ, ਉਹਦੇ 'ਚ ਪਤਾ ਨਹੀਂ ਹੁੰਦਾ ਵੀ ਕਿਨੇ ਕੀ ਆਪਣਾ ਨਾਂ ਲਾ ਕੇ ਵਿੱਚ ਜੋੜਿਆ। ਕਬੀਰ ਵਿਚੇ ਗ੍ਰੰਥ 'ਚ ਵੀ ਹੈ। ਸੋ ਇਹ ਜਿਹੜਾ ਭਗਤ ਜੀ ਦਾ ਸ਼ਬਦ ਹੈ ਧੂਪ ਦੀਪ, ਔਰ ਇਸ ਦਾ ਟਾਈਟਲ ਗੁਰੂ ਸਾਹਿਬ ਨੇ ਸ਼੍ਰੀ ਸੈਨ ਦਿੱਤਾ। ਸੋ ਜਿੱਥੇ ਵੀ ਗੁਰੂ ਸਾਹਿਬ ਨੇ ਭਗਤ ਜਨਾਂ ਨੂੰ ਰਵਿਦਾਸ ਜੀਓ ਕੀ, ਕਬੀਰ ਜੀਓ ਕੇ, ਬਾਬਾ ਸਲੋਕ ਸ਼ੇਖ ਫਰੀਦ ਜੀਓ ਕੇ, ਇਹ ਗੁਰੂ ਸਾਹਿਬ ਨੇ ਆਪਣੇ ਵੱਲੋਂ ਵੀ ਬਹੁਤ ਰਿਸਪੈਕਟ ਦੇ ਨਾਲ ਜਿੱਥੇ ਉਹਨਾਂ ਦੇ ਕਲਾਮ ਨੂੰ ਇਨਕਲੂਡ ਕੀਤਾ, ਈਵਨ ਉਹਨਾਂ ਨੂੰ ਵਡਿਆਇਆ। ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਉ ਕਮਲਾਪਤੀ, ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ। उत्तम दियरा निर्मल बाती, तू ही निरंजन कमला पाती, रामा भगत राम रामानंद जाने, पूरन परमानंद बखाने, मदन मूरत पै तार गोबिंदे, सैन भणे भज परमानंद। ਜ਼ਾਹਰ ਹੈ ਕਿ ਜਿਹੜੇ ਠਾਕਰਾਂ ਦੀ ਪੂਜਾ ਕਰਦੇ ਨੇ, ਉਹਦੀ ਆਰਤੀ ਕਰਦੇ ਨੇ, ਥਾਲੀ ਦੇ ਵਿੱਚ ਦੀਵੇ ਬਾਲ ਕੇ, ਨਾਰੀਅਲ ਰੱਖ ਕੇ, ਘਿਓ ਦਾ ਹੀ ਦੀਵਾ ਹੁੰਦਾ ਕਿ ਉਹਦੀ ਖੁਸ਼ਬੂ ਹੈ, ਉਹਦੇ 'ਚ ਜਿਹੜਾ ਧੂਪ ਧੁਖ ਰਹੇ ਹੁੰਦੇ ਨੇ। ਹੁਣ ਇਹ ਦੱਸਣ ਲਈ, ਔਰ ਇਹੀ ਜਦੋਂ ਜਗਨਨਾਥਪੁਰੀ ਗੁਰੂ ਨਾਨਕ ਸਾਹਿਬ ਗਏ, ਜਿੱਥੇ ਕਿ ਬਹੁਤ ਵੱਡੀ ਜਗਨਨਾਥ ਦੀ ਮੂਰਤੀ ਹੈ ਵਿਸ਼ਨੂੰ ਦੀ, ਉਸ ਦੀ ਲੋਕ ਆਰਤੀ ਕਰਦੇ ਸੀ, ਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ, ਗगन ਮੈਂ ਥਾਲ रव चंद दीपक बने, तारका मंडल जनक मोती, धूप मलियान लो पवन चवरो करे, सगल बन राय फलंत ज्योति। कि भाई उस रब की आरती तो हमेशा हो रही है। आसमान जिहड़ा वो थाल है, सूरज चंद्रमा दीवे ने, और जिहड़ी सारी खुशबूदार मलियाल पर्वत जिथे चंदन के दरख्त ने, जिहड़ी हवा उन्होंने छो के आंदी है, वो चौर कर रही है। बनस्पति सारी जिन्ने जंगल ने उस दे उत्ते रब ते फुल सुट रहे हैं। कैसी आरती होए, इस तो वड्डी केड़ी आरती है। सो भगत जी ने भी जिहड़ी रहाओ दी तुक है, मंगला हर मंगला, नित मंगल राजा राम राय को। हुण एक पासे जिहड़े सरगुण दे पुजारी ने, हिंदू मूर्ति प्रस्त ने, बुत पूजक ने, वो दशरथ दे बेटे राम नूं ही राम कहंदे ने, दुनिया दा राम, वो राम भगत ने, जय श्री राम ਉਹਦੇ ਚੋਂ ਨਿਕਲਦਾ। ਇੱਥੇ ਭਗਤ ਸੈਨ ਜੀ ਜਿਹੜਾ ਕੁੱਲ ਕਾਇਨਾਤ ਨੂੰ ਬਣਾਉਣ ਵਾਲਾ ਹੈ, ਜਿਹੜਾ ਹਰ ਇੱਕ 'ਚ ਰਮਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ ਹੈ, ਰਾਜਾ ਰਾਮ ਜਿਹੜਾ ਕੁੱਲ ਕਾਇਨਾਤ ਦਾ ਬਾਦਸ਼ਾਹ ਹੈ, ਕੁੱਲ ਕਾਇਨਾਤ ਦਾ ਸਵਾਮੀ ਹੈ, ਮਾਲਕ ਹੈ, ਅੱਲਾ ਹੈ, ਵਾਹਿਗੁਰੂ ਹੈ, ਵੰਡਰਫੁਲ ਲਾਰਡ ਹੈ, ਉਸ ਦਾ ਜ਼ਿਕਰ ਕਰਦੇ ਆ। ਕਹਿੰਦੇ ਨੇ ਕਿ ਭਾਈ ਉਸ ਦੇ ਸ਼ੁਭ ਗੁਣਾਂ ਨੂੰ ਮੰਗਲ ਹੁੰਦਾ ਹੈ, ਜਿਹਦੇ 'ਚ ਤੁਸੀਂ ਖੁਸ਼ੀ ਦੇ ਗੀਤ ਗਾਉਂਦੇ ਹੋ, ਜੇ ਇਸ ਨੂੰ ਤੁਸੀਂ ਸਰਾਹੁੰਦੇ ਹੋ। ਮੰਗਲਾ ਹਰ ਮੰਗਲਾ, ਕਿ ਭਾਈ ਮੈਂ ਤਾਂ ਉਸ ਦਾ ਮੰਗਲ ਗਾ ਰਿਹਾ, ਉਸ ਵਾਹਿਗੁਰੂ ਨੂੰ ਦੀ ਸਿਫਤ ਸਲਾਹ ਕਰ ਰਿਹਾ। ਨਿਤ ਮੰਗਲ ਰਾਜਾ ਰਾਮ ਰਾਏ ਕੋ, ਕਿ ਉਹ ਜਿਹੜਾ ਸਾਰੀ ਕਾਇਨਾਤ ਦਾ ਬਾਦਸ਼ਾਹ ਹੈ, ਕਾਇਨਾਤ ਦਾ ਮਾਲਕ ਹੈ, ਉਸ ਦੀ ਸਿਫਤ ਸਲਾਹ ਨਿਤ ਰੋਜ਼ ਹੋ ਰਹੀ ਹੈ। ਔਰ ਇਹ ਉਹਨਾਂ ਨੇ ਫਿਰ ਜਿਹੜਾ ਉਹਨਾਂ ਦਾ ਸਿੰਬੋਲਿਜ਼ਮ ਸੀ ਬੁੱਤ ਪ੍ਰਸਤੀ ਕਰਨ ਵਾਲਿਆਂ ਦਾ, ਧੂਪ ਦੀਪ ਕ੍ਰਿਤ ਸਾਜ ਆਰਤੀ, ਕਿ ਤੁਸੀਂ ਧੂਪ ਦਿਖਾਇਆ ਹੈ, ਦੀਵੇ ਬਾਲੇ ਨੇ, ਘਿਓ ਦੀ ਬੱਤੀ ਜਿਹੜੀ ਆ ਉਹਦੇ 'ਚ ਪਾਈ ਹੋਈ ਹੈ ਦੀਵੇ 'ਚ। ਵਾਰਨੇ ਜਾਉ ਕਮਲਾਪਤੀ, ਉਹਨਾਂ ਨੇ ਕਿਹਾ ਜੀ ਵੀ ਹੁਣ ਕਮਲਾਪਤੀ, ਇਹ ਜਦੋਂ ਤੁਸੀਂ ਹਿੰਦੂ ਇਤਿਹਾਸ ਦੇਖਦੇ ਹੋ ਤੇ ਵਿਸ਼ਨੂੰ ਦੇਵਤਾ ਹੈ ਤੇ ਉਹਦੀ ਘਰ ਵਾਲੀ ਦਾ ਨਾਂ ਕਮਲਾ ਹੈ। ਹੁਣ ਇਹਨਾਂ ਦੇ ਲਈ ਕਮਲਾਪਤੀ ਦਾ ਵਿਸ਼ਨੂੰ ਹੈ, ਪਰ ਜਦੋਂ ਭਗਤ ਸੈਨ ਕਹਿ ਰਹੇ ਨੇ, ਉਹ ਕਹਿੰਦੇ ਨੇ ਵਾਰਨੇ ਜਾਉ ਕਮਲਾਪਤੀ, ਕਿ ਮੈਂ ਇਸ ਸਾਰੀ ਕਾਇਨਾਤ ਮਾਇਆ ਨੂੰ ਬਣਾਉਣ ਵਾਲੇ ਉਸ ਵਾਹਿਗੁਰੂ ਦੇ ਬਲਿਹਾਰ ਜਾਂਦਾ ਹੈ। ਉੱਤਮ ਦੀਰਾ ਨਿਰਮਲ ਬਾਤੀ,
ਤੂੰ ਹੀ ਨਿਰੰਜਨ ਕਮਲਾ ਪਾਤੀ, ਕਿ ਹੇ ਵਾਹਿਗੁਰੂ ਤੂੰ ਹੀ ਜਿਹੜਾ, ਤੇਰੇ ਤੋਂ ਵੱਡਾ ਹੋਰ ਕਿਹੜਾ ਦੀਵਾ ਹੈ। ਦੀਵਾ ਤਾਂ ਥੋੜੀ ਥਾਂ ਨੂੰ ਚਾਨਣ ਦਿੰਦਾ ਹੈ, ਜੀ ਤੂੰ ਸਾਰਿਆਂ ਨੂੰ ਚਾਨਣ ਦੇਣ ਵਾਲਾ ਹੈ। ਉੱਤਮ ਦੀਰਾ ਨਿਰਮਲ ਬਾਤੀ, ਔਰ ਤੇਰੇ ਉਸ ਦੀਵੇ ਦੇ ਵਿੱਚ ਜਿਹੜੀ ਬੱਤੀ ਹੈ ਉਹ ਵੀ ਬਿਨਾਂ ਮੈਲ ਤੋਂ ਹੈ। ਤੂੰ ਹੀ ਨਿਰੰਜਨ, ਨਿਰਅੰਜਨ, ਜਿਹਨੂੰ ਦੇਖਿਆ ਨਾ ਜਾ ਸਕੇ, ਤੂੰ ਉਹ ਰੱਬ ਹੈ ਜਿਹਨੂੰ ਕੋਈ ਦੇਖ ਨਹੀਂ ਸਕਦਾ। ਤੂੰ ਹੀ ਨਿਰੰਜਨ ਕਮਲਾ ਪਾਤੀ, ਅਸਲੀ ਕਮਲਾ ਪਾਤੀ ਜੀ ਤੂੰ ਹੈ। ਬਿਲਕੁਲ। ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ, ਕਿ ਉਸ ਵਾਹਿਗੁਰੂ ਦੀ ਜਿਹੜਾ ਜ਼ਰੇ ਜ਼ਰੇ ਚ ਰਵਿਆ ਹੋਇਆ ਹੈ ਉਸ ਦੀ ਬੰਦਗੀ ਨੂੰ ਰਾਮਾਨੰਦ ਜਾਣੈ। ਸਿਰਫ ਤੇ ਸਿਰਫ ਰਾਮ ਆਨੰਦ, ਜਿਹੜਾ ਰਾਮ ਦੇ ਵਿੱਚ ਜੁੜ ਕੇ ਆਨੰਦ ਹਾਸਲ ਕਰਦਾ ਹੈ, ਜੀ ਉਹੀ ਜਾਣ ਸਕਦਾ ਹੈ ਕਿ ਉਸ ਦੇ ਨਾਲ ਜੁੜਨਾ ਕੀ ਹੈ। ਪੂਰਨ ਪਰਮਾਨੰਦ ਬਖਾਨੇ, ਕਿਉਂਕਿ ਉਹ ਜਦੋਂ ਜੁੜ ਜਾਂਦਾ ਹੈ ਤੇ ਉਸ ਦੇ ਅੰਦਰ ਪਰਮਾਨੰਦ ਵੀ ਹੈ, ਪਰਮ ਆਨੰਦ, ਜੀ ਉਸ ਦੇ ਅੰਦਰ ਉਸ ਕਿਸਮ ਦਾ ਆਨੰਦ ਪੈਦਾ ਹੁੰਦਾ ਹੈ ਜਿਹਨੂੰ ਉਸ ਰੱਬ ਦੇ ਨਾਲ ਜੁੜਿਆ ਹੋਇਆ ਇਨਸਾਨ ਹੀ ਜਾਣ ਸਕਦਾ ਹੈ। ਮਦਨ ਮੂਰਤ ਭੈ ਤਾਰ ਗੋਬਿੰਦੇ, ਸੈਨ ਭਣੈ ਭਜ ਪਰਮਾਨੰਦ। ਮਦਨ ਕਹਿੰਦੇ ਨੇ ਖੂਬਸੂਰਤੀ ਨੂੰ, ਬਹੁਤ ਅਨੂਪ, ਬੜਾ ਐਕਸਟਰਾਆਰਡੀਨਰਲੀ ਹੈਂਡਸਮ, ਕਿ ਹੇ ਵਾਹਿਗੁਰੂ ਤੇਰਾ ਰੂਪ ਜਿਹੜਾ ਕੁੱਲ ਦੁਨੀਆ 'ਚ ਪਸਰਿਆ ਹੋਇਆ ਉਹ ਮਦਨ ਮੂਰਤ ਹੈ। ਭੈ ਤਾਰ ਗੋਬਿੰਦੇ, ਕਿ ਹੇ ਵਾਹਿਗੁਰੂ ਆਪਣੇ ਪਿਆਰ 'ਚ ਰੱਖ, ਆਪਣੇ ਭੈ 'ਚ ਲਿਆ ਕੇ ਮੈਨੂੰ ਇਸ ਭਵ ਸਾਗਰ ਤੋਂ ਤਾਰ ਦੇ। ਸੈਨ ਭਣੈ, ਪੜਿਆ ਹੁੰਦਾ ਬੋਲਣਾ, ਸੈਨ ਭਗਤ ਕਹਿੰਦੇ ਨੇ। ਭਜ ਪਰਮਾਨੰਦ ਹੈ, ਕਿ ਹੇ ਸੈਨ, ਇਹ ਆਪਣੇ ਆਪ ਨੂੰ ਐਡਰੈਸ ਕਰਕੇ ਕਹਿ ਰਹੇ ਨੇ, ਜੀ ਜੇ ਤੂੰ ਸੱਚਮੁੱਚ ਆਨੰਦ ਲੈਣਾ ਹੈ, ਪਰਮ ਆਨੰਦ ਲੈਣਾ ਹੈ, ਤੇ ਸੈਨ ਭਣੈ ਭਜ, ਫਿਰ ਤੂੰ ਉਸ ਦੀ ਨੂੰ ਭਜ, ਉਸ ਦੀ ਬੰਦਗੀ ਕਰ ਜਿਹੜਾ ਪਰਮ ਆਨੰਦ ਦੇਣ ਵਾਲਾ ਵਾਹਿਗੁਰੂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।